ਤੁਸੀਂ ਬੁਰਾ ਨਾ ਮਨਾਓ ਤੇ ਮੈਂ ਪਹਿਲੇ ਤੁਹਾਡੇ ਤਿੰਨਾਂ ਦੀ ਲਵਾਂਗੀ। ਤਰੱਕੀ ਕਰ ਗਈ। ਹੁਣ ਕਿੱਡਾ ਬੁਰਾ ਲੱਗੇਗਾ। ਮੁੱਛਾ ਨਹੀਂ ਲਾਣਤ ਵੇ ਇਹ ਕੰਮ ਉਹ ਨਹੀਂ ਇਹ ਕੰਮ ਤੇ ਪਿੰਡ ਨਹੀਂ ਮੁੱਕਦਾ। ਹਾਂ ਪਿੰਡ ਵੀ ਉੱਥੇ ਨਹੀਂ ਮੁੱਕਦਾ। ਓਏ ਨਹੀਂ ਪਾਗਲੋ ਕੀ ਯਾਨੀ ਕਿ ਮੇਰਾ ਮਤਲਬ ਹੈ ਕਿ ਮੈਂ ਤੁਹਾਡੇ ਤਿੰਨਾਂ ਦੀ ਟਰਾਈ ਲਵਾਂਗਾ। ਅੱਛਾ ਟਰਾਈ ਲੈਣੀ। ਅੱਛਾ ਉਹ ਲੈਣੀ ਮੈਂ ਕਿਹਾ ਪਤਾ ਨਹੀਂ ਕਿਹੜੀ ਸ਼ਾਹ ਦਾ ਖਤਰਾ ਪੈ ਗਿਆ ਤੇ ਇੱਜ਼ਤ ਨਾ ਨਾ ਬਚੀ ਤੇ ਲਾਣਤ ਚੌਧਰੀ ਹੋਇਆ। ਲੈ ਲਓ ਅੱਛਾ ਜੀ ਤੁਸੀਂ ਤਿੰਨੇ ਤਿਆਰ ਹੋ? ਹਾਂਜੀ ਤਿਆਰ ਆਈ। ਬਾਏ ਨਾ ਛੇਤੀ ਤੁਸੀਂ ਲੈਣੀ ਨੂੰ ਨਹੀਂ ਪਸਾਣਾ ਜੇ ਬਾਈ ਡੈਡੀ ਨੇ ਕੋਈ ਨਹੀਂ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਟਰਾਈ ਲੈਣੀ ਹੈ ਕਿ ਟਰਾਈ ਦੇਣੀ ਹੈ? ਅੱਛਾ ਮੇਰੀ ਗੱਲ ਸੁਣੋ। ਹਾਂਜੀ ਮੈਂ ਤੁਹਾਨੂੰ ਵਾਰੀ ਬੁਲਾਵਾਂਗਾ। ਅੱਛਾ ਜੀ ਜਿਹਦਾ ਨਾਂ ਲਵਾਂਗੀ ਉਹ ਆ। ਓਕੇ ਠੀਕ ਹੈ। ਕੱਲਾ ਇਕੱਠੇ ਨਹੀਂ। ਹਾਂ ਨਹੀਂ ਇਕੱਠੇ ਨਹੀਂ। ਇੱਕ ਦਫਾ ਇਕੱਠੇ ਆਏ ਸੀ ਫਿਰ ਸਾਈ ਹੋਇਆ ਸੀ। ਉਹ ਡਾਕਟਰ ਕਿੱਥੇ ਆਇਆ ਸੀ ਨਾ ਮੇਰੀ ਅੰਮੀ ਦਾ ਕੋਈ ਡਿਪਰੈਸ਼ਨ ਹੋਇਆ ਸੀ। ਹਾਂਜੀ ਤੇਰੇ ਵਰਗੀ ਚਵਲ ਆਮ ਤਰੀਕੇ ਨਾਲ ਵੱਜਦੀ ਨਹੀਂ ਵੱਡੇ ਆਪਰੇਸ਼ਨ ਤੋਂ ਨਹੀਂ ਹੋਣਾ। ਇਹਨੇ ਤਾਂ ਪਤਾ ਸੀ ਤੈਨੂੰ ਸਹੀ ਹੈ। ਓਏ ਤੂੰ ਵੀ ਨਾ ਇੰਜ ਬੈ। ਕਿਉਂ? ਤੇਰੀ ਸਿਮ ਨਿਕਲ ਜਾਣੀ। ਨਹੀਂ ਨਿਕਲਦੀ ਮੇਰੇ ਕੋਲ ਡਬਲ ਜੈਕਟ ਵਾਲਾ ਮੋਬਾਈਲ। ਉਹ ਜਿਵੇਂ ਬੈਠਾ ਹੈ ਸਿਮ ਕਰਦੀ ਰਹਿਣੀ ਬਾਤ ਤੋਂ ਕੀ ਹੋਇਆ? ਆਓ ਕਢਾ ਲਓ ਜਿਹੜੀ ਸਿਮ ਸੁਮੈਵੇਂ। ਚਲੋ ਸਹੀ। ਅੱਛਾ ਮੇਰੀ ਗੱਲ ਸੁਣੋ। ਸਭ ਤੋਂ ਪਹਿਲੇ ਆਏਗਾ दूल्हा नंबर 1। पहली बारी देखिए ब्रेक वाली औरत दूल्हा नंबर 1। तेनू तो सारे डॉक्टरां ने भी जवाब दे दिते। डॉक्टर ने मैंने कहा सी कहने 3 महीने नहीं कटने। किन्ने? फिर मैं 3 साल डॉक्टर दे घर कट गया। इहदी जाती बुढ़ी ने कहा जा कुंडी ला गया ते बाहर ला के निकल गई। ओए तो फिर तू होया सा। ओए चौधरी दिता नहीं कि तेरी दिता तेरी बहन बड़ी औरत रहने दे लाने दे बैठा यार अस्सलाम वालेकुम जी। वालेकुम अस्सलाम जी मैं शादी दूल्हा जी जी ਤੁਹਾਡੀ ਪਹਿਲੇ ਸ਼ਾਦੀ ਤੇ ਨਹੀਂ ਨਾ ਹੋਈ? नहीं ਕਿਉਂਕਿ ਮੈਂ ਨਾ 0 ਮੀਟਰ ਦੁਲਹਨ ਨਾਲ ਸ਼ਾਦੀ ਕਰਾਈ। ਕਹਿੰਦੇ 0 ਮੀਟਰ ਇਸ ਕੰਜਰ ਦਾ ਕਿਸੇ ਨੇ ਮੀਟਰ ਬੰਦ ਕਰਕੇ ਤਪਿਆ ਵੇਖਦੀ ਨਹੀਂ ਚੱਕਰ ਕਿੰਜਦੀ ਹੋ ਗਈ ਹੈ। ਉਧਰ ਤੇ ਉਹ ਪਤਰੀ ਵੀ ਘਸ ਗਈ ਜਿਹਦੇ ਤੇ ਕਦੀ ਮੀਟਰ ਟੰਗਿਆ ਹੁੰਦਾ ਸੀ। ਨਹੀਂ ਮੇਰੀ ਗੱਲ ਸੁਣੋ ਉਹਦੇ ਨਾਲ ਮੈਂ ਸ਼ਾਦੀ ਕਰਨੀ ਜਿਹਨੂੰ ਬਿਲਕੁਲ ਤਜਰਬਾ ਹੋਵੇ ਹੀ ਨਾ। ਕੱਖ ਨਹੀਂ ਪਤਾ ਮੈਨੂੰ। ਨਹੀਂ ਪਤਾ ਨਾ ਨਾ ਵੇਖ ਲੈਣਾ। ਹਾਂ ਨਹੀਂ ਪਤਾ। ਕਦੀ ਜ਼ਿੰਦਗੀ 'ਚ ਥੋੜੀ ਬਹੁਤੀ ਸ਼ਾਦੀ ਹੋਈ ਹੋਵੇ। ਮੈਂ ਨੇੜਿਓਂ ਵੀ ਨਹੀਂ ਲੰਘਿਆ ਜੀ। ਚਲੋ ਠੀਕ ਹੈ ਫਿਰ ਤੁਸੀਂ ਇਸ ਤਰ੍ਹਾਂ ਕਰੋ ਕਿ ਇੱਥੇ ਨਾ ਪੁੱਠੇ ਲੰਮੇ ਪਵੋ। ਜਾਣਾ ਕਰ ਗਿਆ ਤਰੱਕੀ। ਜ਼ਾਹਿਰ ਹੈ ਜਿਹਨੂੰ ਨਹੀਂ ਪਤਾ ਉਹਨੂੰ ਕੀ ਪਤਾ ਸਿੱਧਾ ਪੈਣਾ ਕਿ ਪੁੱਠਾ ਪੈਣਾ। ਤੇ ਚੱਲ ਪੈ। ਉਹ ਪੁੱਠਾ ਕਾਹਦੇ ਤੋਂ ਪੈਣਾ? ਨਹੀਂ ਪੈਣਾ ਤੂੰ। ਤੇਰੇ ਗਰਮਾਲਾ ਫੇਰ ਕਹਿੰਦਾ ਗਰਮਾਲਾ ਫੇਰ ਨਾ ਕਿ ਉਹਦੀ ਸਿੱਧ ਪੁੱਟ ਦਾ ਪਤਾ ਨਹੀਂ ਲੱਗਦਾ। ਤੇਰੇ ਪੁੱਟ ਵੇਖਣੀ ਹੋਵੇ ਤਾਂ ਵੱਡੇ ਸਾਰੇ ਟੱਪ 'ਚ ਪਾਉਣਾ ਪੈਂਦਾ ਜਿੱਧਰੋਂ ਬੁਲਬੁਲੇ ਕੱਢੇ ਸਮਝੋ ਪੁੱਠਾ ਪਾਸਾ। ਪਾਗਲਾ ਤੇਰੀ ਟੈਂਕੀ ਫੁੱਲ ਕਰਾਵਾਂਗੇ ਰਾਈਵਨ। ਅੱਗੇ ਕਿਹੜੇ ਸਪੀਡ ਬ੍ਰੇਕਰ ਨੇ ਮੇਰੇ ਕੋਲ ਜਿਹੜਾ ਗਰਮਾਲਾ ਮਰਵਾਉਣਾ। ਤੂੰ ਓਏ ਚੱਲ ਦਫਾ ਯਾ ਫੇਲ ਹੈ ਤੂੰ। और you are also not my standard। ਨਾ ਅੰਗਰੇਜ਼ੀ ਨਾ ਬੋਲਿਆ ਕਰ। ਕੱਲ ਵੀ ਤੇਰੇ ਗਲੇ 'ਚ ਡਬਲਯੂ ਫਸ ਗਿਆ ਸੀ। ਮੇਰਾ ਐਲ ਪਾਰ ਕੱਢਿਆ। अच्छा जी 2 नंबर दूल्हा 2 नंबर 2 नंबर 2 नंबर। ਉਹ ਕਿਉਂ ਹੱਸ ਰਿਹਾ ਜੀ? ਉਹ ਮਾਂ ਵੀ ਦੋ ਬਾਪ ਵੀ ਦੋ। ਯਾਰ ਨਹੀਂ ਇਹ ਦੂਸਰਾ ਨੰਬਰ ਹੈ ਕਿ 2 3 ਨਾ ਆ ਚੁੱਪ ਕਰ ਜਾ। ਉਹਦੀ ਨਜ਼ਰ ਬਾਹੂਬਲੀ ਤੇ ਪੈ ਗਈ ਹੈ ਤੇ ਕੀ ਹੈ? 2 नंबर। ਸਾਨੂੰ ਪਤਾ ਰੌਲਾ ਨਾ ਪਾ। ਕੀ ਹਾਲ ਹੈ? ठीक है ਸਿੱਧੀ ਹੋ ਟਰਾਈ ਲੈਣਾ ਸਾਡੀ। अच्छा मेरी गल सुनो ਜੀ ਜੀ
ਤੁਸੀਂ ਸ਼ਾਦੀ ਕਰਾਉਣ ਆਏ ਹੋ ਨਾ? ਹਾਂਜੀ ਮੈਂ ਹੀ ਹਾਂ ਜਿਹੜਾ ਧੰਨਵਾਦ ਬੇਗੁਸਲ ਕਰੇਗਾ ਜੀ। ਸਾਲਿਆ ਕਿਤੇ ਆਪ ਨਾ ਹੋ ਜੀ। ਇਧਰ ਆ, ਰਲ ਮਿਲ ਕੇ ਹੀ ਹੈ ਨਾ ਇੱਥੇ ਜੀ। ਬੈਠ। ਕੋਈ ਐਸੀ ਗੱਲ ਨਹੀਂ ਜੀ, ਬਹਿ ਜਾਂਦੇ ਆ ਜੀ। ਸਦਕੇ ਜਾਵਾਂ ਜੀ, ਨੇੜੇ ਤੇ ਬੈਠੇ ਅੰਨੀ ਮਾਰਦੀ ਹੈ ਬੱਚੀ ਹੈ। ਪਾਇਲ ਆਪਣਾ ਇਲਾਜ ਕਰਾ, ਤੇਰੇ ਚ ਮਰਦਾਨਾ ਤਾਕਤ ਨਹੀਂ ਅੰਨੀ ਦੀਏ। ਤੇ ਫਿਰ ਸਾਲਿਆ ਆਪਣੀ ਭੈਣ ਵਿਆਹ ਲੈ। ਹਾਸੀ ਵਾਲੀ ਕਿਹੜੀ ਗੱਲ, ਤੁਹਾਡੇ ਦੋ ਨੇ ਉਹ ਲੈ ਕੇ ਵਿਆਹ ਦੇਣਾ। ਮੈਂ ਹੱਸਿਆ ਮਾਂ ਦਾ ਆਈ ਔਰ ਭੈਣ ਦਾ ਆਈ। ਓਏ ਧੋਤੀ ਦਾ ਹੈਲੋ ਬੱਚਾ। ਓਏ ਕੀ ਹੈ ਨੀ? ਥੱਲੇ ਬਹਿ। ਕਿੱਥੇ? ਇੱਥੇ ਥੱਲੇ ਪੈਰਾਂ 'ਚ ਬਹਿ। ਉਹ ਜਾ ਕੰਮ ਕਰ, ਪੈਰਾਂ 'ਚ ਬਹਿ। ਉਹ ਨਹੀਂ ਕਰਾਉਂਦੇ ਵਿਆਹ ਉੱਥੇ ਮੁੱਛ ਵਾਲੇ ਜਮਾਨਾ। ਪੈਰਾਂ 'ਚ ਜਦੋਂ ਵੀ ਪਵਾਂਗੇ ਮਾਂ ਦੇ ਹੀ ਪਵਾਂਗੇ। ਜਾ ਤੇ ਮਾਂ ਨਾਈ ਦੇ ਪੈਰ 'ਚ ਬੈਠੀ। ਛਾਈ ਉਹ ਤੇਰੀ ਟੋਟਲ ਜ਼ਿੰਦਗੀ ਤੇ ਲਾਹਨਤ ਦੀ ਕੁੱਤੀ ਨਸਲ ਦੇ ਆ। ਇਹਦਾ ਮਤਲਬ ਬੈਠੀ। ਹੋਰ ਸੁਣਾ। ਚੱਲੇ ਥੱਲੇ ਬਹਿ। ਛੱਲੇ ਨਹੀਂ ਉਹ ਬਹਿਣਾ, ਭਾਵੇਂ ਉੱਤੇ ਰੱਖੋ ਭਾਵੇਂ ਥੱਲੇ ਰੱਖੋ, ਕਿਹੜੀ ਗੱਲ ਤੇ ਬਹਿਣਾ ਹੀ ਹੈ ਨਾ। ਇੱਥੇ ਖਲੋ। ਖਲੋਤੇ ਆ। ਵਿਆਹ ਹੈ ਪਹਿਲੇ ਤੇਰਾ? ਮੈਂ ਤਾਂ ਕਦੀ ਵੇਖਿਆ ਵੀ ਨਹੀਂ। ਵਿਆਹ ਹੁੰਦਾ ਕਿਵੇਂ? ਮੇਰੇ ਚਾਚੇ ਦੇ ਕਿਸੇ ਮੁੰਡੇ ਦਾ ਵਿਆਹ ਨਹੀਂ ਹੋਇਆ, ਹਾਲੇ ਤੱਕ ਖਾਨਦਾਨ ਚ ਕਿਸੇ ਮੁੰਡੇ ਦਾ ਵਿਆਹ ਨਹੀਂ ਬੁੱਤਿਆ। ਕਿਤੋਂ ਤੋਂ ਝਾਤੀ ਪੈ ਗਈ ਹੋਵੇ। ਕਰ ਕਿਹੜੀ ਚਾਚੀ ਪੈ ਗਈ? ਚਲੋ ਕਦੀ ਨਹੀਂ ਸ਼ਾਦੀ ਹੋਈ ਤਾਂ ਕੋਈ ਗੱਲ ਨਹੀਂ। ਆਹਿਸਤਾ ਆਹਿਸਤਾ ਜ਼ਿੰਦਗੀ 'ਚ ਐਕਸਪੀਰੀਅੰਸ ਇਨਸਾਨ ਦਾ ਵੱਧਦਾ ਹੈ। ਜ਼ਾਹਿਰ ਬਾਤ ਹੈ, ਤੁਹਾਡੇ ਵਰਗੇ ਕਾਰੀਗਰ ਲੱਭ ਕੇ ਫਿਰ ਤੇ ਰੋਜ਼ ਸ਼ਾਦੀ ਹੋਏਗੀ ਨਾ। ਹਾਂ, ਮੇਰਾ ਵਰਗੀ ਕਾਰੀਗਰ ਤੈਨੂੰ ਜਲਦੀ ਲੱਭਣੀ ਨਹੀਂ। ਕੋਈ ਗੱਲ ਨਹੀਂ, ਕਮੇਟੀ ਨਹੀਂ ਤੂੰ ਨਿਕਲਣੀ। ਬਹਿ ਕੇ ਖਾਣਾ ਚਾਹਨਾ ਹੈ? ਨਹੀਂ ਨਹੀਂ, ਫਿਰ ਮੈਂ ਬਹਿ ਕੇ ਖਾਦਾ ਤੇ ਮੇਰੇ ਵੀ ਵਾਲ ਉੱਡ ਜਾਣੇ। ਓਏ ਹਾਂ। ਚੱਲ ਉਧਰ। ਕਿੱਧਰ? ਫੇਲੇ ਤੋਂ। ਐਡੀ ਛੇਤੀ? ਹਾਂ। ਅੰਨੀ ਮਾਂ ਦੀ ਕੀ ਹੋ ਗਿਆ ਜੀ? ਐਡੀ ਛੇਤੀ ਸ਼ਾਇਦ ਦਵਾਖਾਨਾ ਤਾਂ ਮੰਨਦਾ ਹੀ ਨਹੀਂ। ਇੱਧਰ ਆ ਜਾ, ਐਡਾ ਤੂੰ ਦਵਾਖਾਨਾ। ਮੈਨੂੰ ਪਤਾ ਸੀ ਸ਼ੇਰ ਨੇ ਕੰਮ ਆਣਾ। ਸ਼ੇਰ ਸਾਹਿਬ 3 ਮਿੰਟ ਇੱਥੇ ਹੀ ਹੋ। ਤੂੰ ਥੱਲੇ ਬਹਿ ਜਾ, ਤੂੰ ਤਾਂ ਕੁੱਤੀ ਹੋ ਗਿਆ ਨਾ। ਅਰੇ ਆਪਣੀ ਕਾਰੀਗਰ ਜਨਾਨੀ ਹੈ ਯਾਰ ਹੈ। ਚੀਕਾ ਨਾ ਮਾਰ, ਮੈਂ ਮਾਮਾ ਦਾ। ਓ ਓ ਓ ਓ ਚੱਲ ਸਿੱਧੇ ਹੋ। ਕੀ ਮਤਲਬ? ਸਿੱਧੀ ਹੋ। ਐਵੇਂ ਹੀ ਪਹਿਲੇ ਆਪਣੀ ਟਰਾਈ ਤੇ ਦੇ ਪੂਰੀ। ਸਾਈਂ ਹਾਂਜੀ ਸ਼ਾਦੀ ਕਰਨ ਆਇਆ? ਆ ਤੇ ਹੋਰ ਖਾਲੀ ਹੱਥ ਆ ਗਿਆ ਤੇ ਨਾਲ ਬੰਦੇ ਫੜੀ ਲਿਆਂਦਾ। ਕੁਛ ਨਾ ਕੁਛ ਤਾਂ ਬੰਦਾ ਲੈ ਕੇ ਆਉਂਦਾ ਨਾ ਆਪਣੀ ਬੀਵੀ ਲਈ। ਠੀਕ ਹੈ। ਕੁਛ ਵੀ ਨਹੀਂ ਲਿਆਇਆ। ਹਾਲੇ ਤੇ ਟਰਾਈ ਦੇਣ ਆਇਆ। ਅੱਛਾ ਮੇਰੀ ਗੱਲ ਸੁਣ। 1 ਮਿੰਟ ਹੈ, ਤੈਨੂੰ ਦੇ ਦਿਆਂ। ਅਰੇ ਮਹਿੰਗੀ ਟਿਕਟ ਵਾਲੇ ਮਾਰਨਗੇ, ਤੂੰ 300 ਚ ਬੈਠਾ ਹੈ। ਤੇ ਕਿੱਡੀ ਦੂਰ ਤੂੰ ਇਹਨਾਂ ਏਡੀ ਦੂਰ ਦਾ ਰਿਸ਼ਤੇਦਾਰ ਫੌਜ ਕੀ ਦੇਣੀ ਸੱਦੀ ਦਾ? ਕੁੜੀ ਦਾ ਮਾਮਲਾ ਕਿੱਥੇ ਬਣਾ ਗਈ? ਗੌਰਮੈਂਟ ਐਡੀ ਦੂਰ ਪਾਣੀ ਨੇ ਭੇਜਦੀ ਜਿੱਦੀ ਦੂਰ ਤੂੰ ਬੈਠਾ ਹੈ। ਓਏ ਬਸ ਖਬਰਦਾਰ ਮੇਰੇ ਨੂੰ ਉਹਨੂੰ ਕੋਈ ਗੱਲ ਨਾ ਕਰੇ। ਅੱਛਾ। ਮੇਰਾ ਭਰਾ ਹੈ। ਕੀ ਹੈ ਪਿੱਛੇ ਬੈਠਾ? मुबारक हो तुमको ये बाजी तुम्हारी, हर थिएटर पे नाचे दुआ है हमारी। ਅੱਛਾ ਸਾਈਂ ਮੇਰੀ ਗੱਲ ਸੁਣ। ਅੱਗੇ ਪ੍ਰਮੋਟਰ ਦੀ ਲੋੜ ਹੈ। ਸਿਆਣੇ ਸਿਆਣੇ ਕਹਿੰਦੇ ਨੇ ਜਿੰਨੇ ਧੀ ਦੇ ਦਿੱਤੀ ਉਹਨੇ ਕੁਛ ਵੀ ਦੇ ਦਿੱਤਾ। ਹਾਂ ਪਰ ਮਾਫੀ ਚਾਹਨਾ। ਸਾਈਂ ਸਾਈਂ ਮੇਰੀ ਗੱਲ ਸੁਣ। ਤੂੰ ਮੈਨੂੰ ਸੁਹਾਗ ਰਾਤ ਵਾਲੇ ਦਿਨ ਮੂੰਹ ਦਿਖਾਈ ਦੇ ਵਿੱਚ ਕੀ ਦੇਗਾ? ਤੂੰ ਮੂੰਹ ਨਾ ਵਿਖਾਈ, ਕਿਉਂ? ਤੂੰ ਜ਼ਰੂਰ ਲੈਣਾ। ਨਹੀਂ ਮੈਂ ਮੂੰਹ ਵਿਖਾਵਾਂਗੀ, ਨਹੀਂ ਤਾਂ ਫਿਰ ਮੈਨੂੰ ਲੱਗੇਗਾ ਮੈਂ ਪਿਸ਼ੋਰ ਵਿਆਹ ਕਰਾਇਆ। ਮੇਰੀ ਬੜੀ ਸ਼ਾਦੀ- ਟੈਕਨੀਕਲ ਭੈਣ ਰੱਖੀ ਹੋਈ। ਇਹਨੂੰ ਕਹਿੰਦੇ ਨੇ ਡਿਜੀਟਲ ਬਾਜੀ। ਸਾਈਂ ਆਏ ਯਾਰ ਮੇਰੀ ਗੱਲ ਸੁਣ। ਰਸਮ ਬਣੀ ਹੈ ਦੁਨੀਆ ਤੇ ਠੀਕ ਹੈ। ਕਿ ਜਦੋਂ ਸੁਹਾਗ ਰਾਤ ਹੁੰਦੀ ਨਾ ਆਪਣੀ ਬੀਵੀ ਨੂੰ ਕੁਛ ਨਾ ਕੁਛ ਦੇਣਾ ਪੈਂਦਾ। ਹਾਂਜੀ। ਮੂੰਹ ਦਿਖਾਈ। ਠੀਕ ਹੈ। ਤੇ ਤੂੰ ਮੈਨੂੰ ਕੀ ਦੇਗਾ? ਮੈਂ ਤੈਨੂੰ ਦਿਆਂਗਾ 9 ਇੰਚ ਦਾ ਲਾਕਟ ਨਾਲ 2 ਤੋਲੇ ਦੇ ਝੁਮਕੇ।
ਨਹੀਂ 9 ਇੰਚ ਦਾ ਲਾਕਟ ਇੱਥੋਂ ਤੱਕ ਆਣਾ ਹੈ ਤੇਰੇ ਕੋਲ ਟੁੜਿਆ ਨਹੀਂ ਆਣਾ ਤੂੰ ਇੰਜ ਟੁੜੀ ਨਹੀਂ ਸਕਦੀ ਤੂੰ ਸਹੇਲੀਆਂ ਨੂੰ ਕਹਿਣਾ ਹਾਏ ਤਾਤੀ ਸ਼ਾਈ ਨੇ ਲਾਕਟ ਪਾਤਾ ਲਾਕਟ ਮੈਂ ਤੈਨੂੰ ਪਾ ਦੇਣਾ ਚੂੜੀਆਂ ਤੇਰੇ ਭਰਾ ਨੂੰ ਪਾ ਦੇ ਮੁਬਾਰਕ ਹੋਗਾ 2.5 ਲੱਖ ਤੋਲਾ ਸੋਨਾ ਟੈਨਸ਼ਨ ਨਾ ਲੈ ਤੈਨੂੰ ਵੀ ਪੈ ਗਏ ਤੇ ਭਰਾ ਤੇਰੇ ਨੇ ਖੁਸ਼ ਹੋ ਕੇ ਉਸੇ ਲਾਕਟ ਦੀ ਪੀਂਘ ਬਣਾ ਲੈਣੀ ਹੈ ਝੂਟੇ काटे नहीं कटते ये दिन ये रात मेरे दिल ने जो तुमसे कहनी थी बात लो आज मैं कहती हूँ क्या दर फिटे ਚੁੱਕ ਕੇ ਭੈਣ ਤੋਂ ਨਿਕਲਾ ਤੂੰ ਮੈਂ ਯਾਰ ਮੈਂ ਉਹ ਚਲੀ ਗਈ ਤੂੰ ਟੈਨਸ਼ਨ ਨਾ ਲੈ ਮੈਂ ਤੁਹਾਡੀ ਗੱਲ ਸੁਣ ਰਿਹਾ ਮੈਂ ਹੁਕਮ ਕਰੋ ਓਏ ਹੁਕਮ ਅਸੀਂ ਕੀ ਕਰਨਾ ਜਨਾਬ ਜੀ ਓਏ ਗੱਲ ਐਂ ਜਾ ਉਹ ਗੱਲ ਐਂ ਜਾ ਜਹੇਜ਼ ਦੀ ਕੋਈ ਗੱਲ ਨਹੀਂ ਜੀ ਉਹ ਲੇਕਿਨ ਮੈਂ ਚਾਹਨਾ ਕਿ ਕਰ ਲੈਂਦੇ ਆ ਗੱਲ ਪਤਾ ਕੀ ਹੈ ਹਾਂ ਮੈਂ ਕੋਈ ਵੀ ਗੱਲ ਜਿਹੜੀ ਹੈ ਨਾ ਆਪਣੇ ਪੁੱਤਰ ਦੇ ਮਸ਼ਵਰੇ ਤੋਂ ਬਗੈਰ ਨਹੀਂ ਕਰਦਾ ਹਾਂ ਆਪਣਾ ਸ਼ਾਹਦ ਪੁੱਤਰ ਜੀ ਅਬਾ ਜੀ ਬੇਟਾ ਬਾਹਰ ਆ ਜੀ ਜੀ ਚੌਧਰੀ ਸਾਹਿਬ ਨਾਲ ਰਿਸ਼ਤੇ ਦੀ ਗੱਲ ਕਰਨ ਲੱਗੇ ਹਾਂ ਉਹ ਰਿਸ਼ਤਾ ਕੁੜੀ ਮੈਨੂੰ ਪਸੰਦ ਹੈ ਜੀ। ਰਹਿ ਗਈ ਜਹੇਜ਼ ਦੀ ਗੱਲ ਜੀ। ਉਹ ਜਹੇਜ਼ ਕੌਣ ਮੰਗਦਾ ਲੇਕਿਨ ਮੈਂ ਚਾਹਨਾ ਕਿ 10 ਕ ਮਰਲੇ ਦਾ ਪਲਾਟ ਹੋ ਜੇ ਹਾਂਜੀ ਨਾਲ ਇੱਕ ਮੋਟਰਸਾਈਕਲ ਬੱਚੇ ਨੂੰ ਦੇ ਦੇਣਾ ਉਹ ਕਿਤੇ ਆਣਾ ਜਾਣਾ ਹੁੰਦਾ ਨਾ ਤੇ ਨਾਲੇ ਇਹ ਫ੍ਰਿਜ ਨਹੀਂ ਭੁੱਲਣੀ ਇਹ ਲਾਜ਼ਮਨ ਦੇਣਾ ਤੇ ਇਹ ਵਾਸ਼ਿੰਗ ਮਸ਼ੀਨ ਕੱਪੜੇ ਧੋਣ ਲਈ ਇਹ ਵੀ ਕਰ ਲੈਣਾ ਅਗਰ ਤੁਸੀਂ ਤੇ ਕਹਿੰਦੇ ਸੋ ਕਿ ਜਹੇਜ਼ ਨਹੀਂ ਚਾਹੀਦਾ ਇਹ ਇੰਨਾ ਸਮਾਨ ਯਕਦਮ ਕਿੱਥੋਂ ਕਹਿਣਾ ਕਰਤਾ ਸੀ ਉਹ ਮੈਂ ਕਿਦੋਂ ਜਹੇਜ਼ ਲੈ ਰਿਹਾ ਉਹ ਲੇਕਿਨ ਘਰੋਂ ਫੋਨ ਆਇਆ ਕਿ ਇਹ ਚੀਜ਼ਾਂ ਉਹਨਾਂ ਕੋਲ ਲੈਣੀਆਂ ਅਗਰ ਇਹ ਚੀਜ਼ਾਂ ਤੁਸੀਂ ਪੂਰੀਆਂ ਕਰ ਦਿੱਤੀਆਂ ਤੇ ਮੈਨੂੰ ਫੋਨ ਕਰ ਦੇਣਾ ਮੈਂ ਬਰਾਤ ਲੈ ਕੇ ਆ ਜਾਵਾਂਗਾ ਤੇ ਅੱਲਾ ਹਾਫਿਜ਼ ਆ ਗੱਲ ਕਰਨ ਵਾਲੀ ਪੁੱਤਰ ਪਹਿਲੇ ਕਹਿੰਦੇ ਸਨ ਜਹੇਜ਼ ਨਹੀਂ ਚਾਹੀਦਾ ਹੁਣ ਕਹਿੰਦੇ ਨੇ ਪਲਾਟ ਮੋਟਰਸਾਈਕਲ ਇਹ ਚੀਜ਼ਾਂ ਕਿੱਥੋਂ ਲਵਾਂ ਪੁੱਤਰ ਉਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਅੱਬਾ ਜੀ ਕਿ ਸਿਰਫ ਸ਼ਾਦੀ ਅਮੀਰਾਂ ਦੀਆਂ ਬੇਟੀਆਂ ਦੀ ਹੋ ਸਕਦੀ ਹੈ ਗਰੀਬ ਦੀ ਧੀ ਦਾ ਵਿਆਹ ਨਹੀਂ ਹੁੰਦਾ ਕਿਉਂਕਿ ਗਰੀਬ ਸ਼ਰੀਫ ਹੁੰਦਾ ਹੈ ਗੈਰਤਮੰਦ ਹੁੰਦਾ ਹੈ ਸਿਰਫ ਅਮੀਰਾਂ ਬੇਟੀਆਂ ਦਾ ਵਿਆਹ ਹੁੰਦਾ ਹੈ ਅਮੀਰਾਂ ਦੀਆਂ ਬੇਟੀਆਂ ਦਾ ਪਰ ਇਹਨਾਂ ਲੋਕਾਂ ਨੂੰ ਅਸੀਂ ਕੀ ਕਹੀਏ ਅੱਬਾ ਜੀ ਅਸੀਂ ਤੇ ਸੋਨੇ ਰੱਬ ਨੂੰ ਕਵਾਂਗੇ ਕਿ ਸੋਨੇ ਰੱਬਾ ਜੇ ਧੀਆਂ ਦੇਣਾ ਹੈ ਤੇ ਉਹਨਾਂ ਦੇ ਨਸੀਬ ਵੀ ਇੰਨੇ ਚੰਗੇ ਕਰਦੇ ਕਿ ਇੱਕ ਗੈਰਤਮੰਦ ਪਿਓ ਉਹਨਾਂ ਨੂੰ ਇੱਜ਼ਤ ਨਾਲ ਆਪਣੇ ਘਰੋਂ ਰੁਖਸਤ ਕਰ ਸਕੇ ਠੀਕ ਕਹਿ ਰਿਹਾ ਪੁੱਤਰ ਇਹ ਦੁਨੀਆ ਜਿਹੜੀ ਹੈ ਨਾ ਦੁਨੀਆ ਅਹਿਸਾਸ ਦੇ ਰਿਸ਼ਤੇ ਨਹੀਂ ਜਾਣਦੀ ਇਹ ਦੁਨੀਆ ਮਤਲਬ ਦੀ ਹੈ ਦੁਨੀਆ ਮਤਲਬ ਦੀ ਹੈ ਅੱਬਾ ਜੀ ਉਹ ਜਦੋਂ ਆਪਣਿਆਂ ਨੂੰ ਕੰਡ ਕਰਕੇ ਗੈਰਾਂ ਨੂੰ ਸੀਨੇ ਲਾਈ ਜਾਣਾ ਫਿਰ ਦੁਨੀਆ ਮਤਲਬ ਦੀ ਨਿਕਲਦੀ ਹੈ ਚਾਚਾ ਜੀ ਔਰ ਤੁਸੀਂ ਆਪਣੇ ਭਰਾ ਦੀ ਔਲਾਦ ਨੂੰ ਪਿੱਛੇ ਕਰਕੇ ਤੇ ਆਪਣੀ ਧੀ ਗੈਰਾਂ ਨਾਲ ਟੋਲਣ ਲੱਗੇ ਹੋ ਗੈਰ ਤੇ ਫਿਰ ਗੈਰਾਂ ਵਾਲਾ ਸਲੂਕ ਹੀ ਕਰਦੇ ਨੇ ਤੁਸੀਂ ਆਪਣੀ ਦਾ ਧੀ ਦਾ ਰਿਸ਼ਤਾ ਮੇਰੇ ਨਾਲ ਕਰਦੇ ਹੋ ਮੈਂ ਸਾਰੀ ਜ਼ਿੰਦਗੀ ਨੂੰ ਇੱਜ਼ਤ ਦੀ ਜ਼ਿੰਦਗੀ ਦਿਆਂਗਾ ਤੇ ਗੈਰਾਂ ਦੀ ਛੱਤ ਬਣ ਕੇ ਉਹਦੇ ਸਿਰ ਤੇ ਕਾਇਮ ਰਵਾਂਗਾ ਸ਼ਾਹਦ ਪੁੱਤਰ ਅੱਬਾ ਜੀ ਜੋ ਮੈਂ ਸੋਚ ਰਿਹਾ ਤੁਸੀਂ ਵੀ ਉਹੀ ਸੋਚ ਰਿਹਾ ਜੀ ਆਹੋ ਪੁੱਤਰ ਮੈਨੂੰ ਲੱਗਦਾ ਤੂੰ ਵੀ ਉਹੀ ਸੋਚ ਰਿਹਾ ਉਹ ਪੁੱਤਰ ਆਪਣਾ ਮਾਰੇਗਾ ਛਾਵੇਂ ਤੇ ਮਾਰੇਗਾ ਉਹ ਕਮਰੇ 'ਚ ਮਾਰੇਗਾ